ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਕਹਿੰਦੇ ਭਾਜਪਾ ਚਲਾ ਰਹੀ ਹੈ ਪੰਜਾਬ ਦੇ ਵਿੱਚ 4 ਗੁਪਤ ਕਾਲ ਸੈਂਟਰ ਜੀ। ਬਿਲਕੁਲ ਜੀ। ਇਹ ਵੈਸੇ ਪ੍ਰਵੀਨ ਜੀ, ਜਦੋਂ ਹੁਣ ਆਪਾਂ ਖਬਰ ਚਰਚਾ ਕਰ ਰਹੇ ਹਾਂ ਤਾਂ ਹੁਣ ਗੁਪਤ ਕਿੱਥੇ ਰਹਿ ਗਈ ਹੈ ਗੱਲ। ਹਾਂਜੀ ਹਾਂਜੀ, ਬਿਲਕੁਲ। ਹੁਣ ਤਾਂ ਆਪਾਂ ਕੱਢ ਲਿਆ ਹੈ ਨਾ। ਹਾਂਜੀ, ਬਿਲਕੁਲ ਜੀ। ਪੰਜਾਬ ਦੇ ਵਿੱਚ ਇਸ ਮੌਕੇ ਭਾਜਪਾ ਦੀ ਇੱਕ ਸਕੀਮ ਚੱਲ ਰਹੀ ਹੈ, ਜਿਵੇਂ ਅਗਨੀਵੀਰ ਸੀ ਨਾ ਜੀ, ਉਵੇਂ ਇਹ ਆਈਟੀ ਵੀਰ ਯੋਜਨਾ ਚੱਲ ਰਹੀ ਹੈ ਇਹਨਾਂ ਦੀ। ਠੀਕ ਹੈ ਜੀ। ਬਕਾਇਦਾ ਤੌਰ ਤੇ ਏਬੀਵੀਪੀ ਦੇ ਆਈਟੀ ਐਕਸਪਰਟ ਨੌਜਵਾਨ ਕੱਢ ਕੇ ਇੱਥੇ ਇੰਚਾਰਜ ਲਾਏ ਨੇ ਪੰਜਾਬ 'ਚ ਜੀ। ਔਰ ਇਹਨਾਂ ਕਾਲ ਸੈਂਟਰਾਂ 4 ਕਾਲ ਸੈਂਟਰਾਂ ਦੇ ਵਿੱਚ ਉਹ ਏਬੀਵੀਪੀ ਦੇ ਆਈਟੀ ਐਕਸਪਰਟ ਲੀਡ ਕਰ ਰਹੇ ਨੇ। ਠੀਕ ਹੈ ਜੀ। ਤੇ ਹਰੇਕ ਸੈਂਟਰ 'ਚ 10 ਤੋਂ 16 ਮੁੰਡੇ ਕੁੜੀਆਂ ਪੰਜਾਬ ਦੇ ਭਰਤੀ ਕੀਤੇ ਨੇ ਤੇ ਉਹਨਾਂ ਬੱਚਿਆਂ ਨੂੰ ਰੋਜ਼ ਇੱਕ ਉਚੇਚ ਤੇ ਡਾਟਾ ਉਪਲਬਧ ਕਰਾਈ ਜਾਂਦੀ ਹੈ। ਇਸ ਟੀਮ ਵੱਲੋਂ, ਭਾਜਪਾ ਵੱਲੋਂ ਡਾਟਾ ਉਪਲਬਧ ਕਰਾਇਆ ਜਾਂਦਾ ਹੈ ਔਰ ਨਿਗਰਾਨੀ ਇੰਨੀ ਰੱਖੀ ਜਾਂਦੀ ਹੈ ਕਿ ਨਾ ਡਾਟਾ ਨੂੰ ਕਾਪੀ ਕਰ ਸਕਦੇ ਨੇ ਉਹ, ਠੀਕ ਹੈ ਜੀ, ਨਾ ਆਪਣੇ ਨਾਲ ਲਿਜਾ ਸਕਦੇ ਨੇ ਤੇ ਉਹਨਾਂ ਦੇ ਆਪਣੇ ਫੋਨ ਅੰਦਰ ਜਾਂਦਿਆਂ ਹੀ ਲੈ ਲਏ ਜਾਂਦੇ ਨੇ ਉਹਨਾਂ ਤੋਂ ਤੇ ਅੰਦਰੋਂ ਕਾਲ ਸੈਂਟਰ ਵੱਲੋਂ ਕਾਲ ਕਰਨ ਲਈ ਫੋਨ ਉਪਲਬਧ ਕਰਾਏ ਜਾਂਦੇ ਨੇ, ਜਿਨ੍ਹਾਂ 'ਚ ਆਊਟਗੋਇੰਗ ਮਤਲਬ ਉਹਨਾਂ ਨੂੰ ਸਹੂਲਤ ਮਿਲੀ ਹੈ, ਇਨਕਮਿੰਗ ਨਹੀਂ ਹੈ ਨਾ। ਠੀਕ ਹੈ ਜੀ। ਸੋ ਇਸ ਤਰ੍ਹਾਂ ਉਹ ਉਹਨਾਂ ਫੋਨਾਂ ਤੋਂ ਫਿਰ ਉਹ ਡਾਟੇ ਦੇ ਹਵਾਲੇ ਨਾਲ ਪਹੁੰਚ ਕਰਦੇ ਨੇ। ਹੁਣ ਕੀ ਤਰੀਕਾ, ਪੰਜਾਬ ਦੇ ਜਲੰਧਰ 'ਚ, ਅੰਮ੍ਰਿਤਸਰ 'ਚ, ਬਠਿੰਡਾ ਤੇ ਸੰਗਰੂਰ 'ਚ, ਜੀ, ਇਹਨਾਂ 4 ਥਾਵਾਂ ਤੇ ਪਿਛਲੇ 6-7 ਮਹੀਨਿਆਂ ਤੋਂ, ਮਤਲਬ ਅਕਤੂਬਰ ਨਵੰਬਰ ਤੋਂ ਇਹ ਸੈਂਟਰ ਚੱਲ ਰਹੇ ਨੇ ਤੇ ਇਹ ਤੋਂ ਪਹਿਲਾਂ ਚੰਡੀਗੜ੍ਹ ਤੇ ਮੋਹਾਲੀ 'ਚ ਪਹਿਲਾਂ ਤੋਂ ਸਥਾਪਿਤ ਨੇ। ਠੀਕ ਹੈ ਜੀ। ਠੀਕ ਹੈ ਜੀ। ਹੁਣ ਅਗਲਾ ਪੜਾਅ ਇਹਨਾਂ ਦਾ ਹੈਗਾ ਕਿ ਅਸੀਂ ਜਲਦੀ ਹੀ ਪਟਿਆਲਾ ਤੇ ਲੁਧਿਆਣੇ 'ਚ ਵੀ ਅਜਿਹਾ ਸੈਂਟਰ ਖੋਲ੍ਹਣਾ ਜੀ। ਪਰ ਜਿਹੜੇ ਹੁਣ ਇਹ 4 ਗੁਪਤ ਸੈਂਟਰ ਚੱਲ ਰਹੇ ਨੇ, ਇਹਨਾਂ ਦੇ ਵਿੱਚ ਜਵਾਕਾਂ ਨੂੰ ਉਹ ਡਾਟਾ ਦਿੱਤਾ ਜਾਂਦਾ ਕਿ ਆਹ ਨਾਂ ਨੇ, ਆਹ ਫੋਨ ਨੰਬਰ ਨੇ। ਠੀਕ ਹੈ ਜੀ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਕੇਂਦਰੀ ਕਿਸੇ ਯੋਜਨਾ ਦਾ ਲਾਭ ਮਿਲ ਰਿਹਾ। ਠੀਕ ਹੈ ਜੀ। ਮੰਨ ਲਓ ਕਿਸੇ ਨੇ ਆਯੁਸ਼ਮਾਨ ਯੋਜਨਾ ਦੇ ਤਹਿਤ ਇਲਾਜ ਕਰਾਇਆ ਹੋਵੇ, ਹੈ ਨਾ। ਮੰਨ ਲਓ ਆ ਕਿਸਾਨ ਨਿਧੀ ਵਾਲੇ ਉਹ ਪੈਸੇ ਆਉਂਦੇ ਨੇ ਜਿਨ੍ਹਾਂ ਨੂੰ, ਹਾਂਜੀ ਹਾਂਜੀ ਹਾਂਜੀ, ਠੀਕ ਹੈ, ਉਹ ਸਾਰੀ ਸੂਚੀ। ਫਿਰ ਜਾਂ ਮੰਨ ਲਓ ਇਹ ਕਹਿੰਦੇ ਨੇ ਜੀ ਆਟਾ ਦਾਲ, ਕੋਈ ਪੈਨਸ਼ਨ ਜੀ, ਹੈ ਨਾ, ਕੋਈ ਕਿਸੇ ਨੂੰ ਸਨਮਾਨ ਜੀ, ਕਿਸੇ ਨੂੰ ਇਨਾਮ ਜੀ, ਕਿਸੇ ਨੂੰ ਕੇਂਦਰੀ ਕਮੇਟੀ 'ਚ ਕਿਸੇ 'ਚ ਨਾਂ ਥੇ ਜੀ, ਉਹੀ ਜੀ ਸਾਰੀ ਸੂਚੀ ਉਪਲਬਧ ਕਰਾਈ ਜਾਂਦੀ ਹੈ। ਉਹ ਬੱਚੇ ਫਿਰ ਉਹਨਾਂ ਨੂੰ ਫੋਨ ਕਰਦੇ ਨੇ। ਠੀਕ ਹੈ। ਫੋਨ ਕਰਕੇ ਕੇਂਦਰ ਦੀਆਂ ਯੋਜਨਾਵਾਂ, ਕੇਂਦਰ ਦੀਆਂ ਪ੍ਰਾਪਤੀਆਂ, ਪੰਜਾਬ ਲਈ ਕੀਤੇ ਕੰਮ, ਉਹਨਾਂ ਦਾ ਗੁਣਗਾਨ ਕਰਦੇ ਨੇ। ਰਟਿਆ ਉਹਨਾਂ ਨੂੰ ਤੋਤੇ ਵਾਂਗ ਪਾਠ ਪੜਾਇਆ। ਠੀਕ ਹੈ ਜੀ। ਤੇ ਉਹ ਤੋਂ ਅਗਲੇ ਪੜਾਅ ਦੇ ਵਿੱਚ ਫਿਰ ਉਹ ਡਾਟਾ ਨੋਟ, ਉਹਨਾਂ ਦਾ ਨੰਬਰ ਨੋਟ ਕੀਤਾ ਜਾਂਦਾ ਕਿ ਆਹ ਵਿਅਕਤੀ ਨੇ ਚੰਗਾ ਹੁੰਗਾਰਾ ਭਰਿਆ ਸਾਡੀ ਗੱਲ ਸੁਣ ਕੇ। ਠੀਕ ਹੈ ਜੀ। ਕਾਊਂਟਰ ਨਹੀਂ ਕੀਤਾ ਜਾਂ ਭੰਡਿਆ ਨਹੀਂ ਜਾਂ ਕੁਛ ਔਖਾ ਨਹੀਂ ਹੋਇਆ, ਹੈ ਨਾ, ਜਾਂ ਇਗਨੋਰ ਨਹੀਂ ਕੀਤਾ। ਜਿਹੜੇ ਥੋੜਾ ਜਿਹਾ ਪੋਜ਼ਿਟਿਵ ਹੀ ਹੁੰਗਾਰਾ ਭਰ ਦੇਣ, ਫਿਰ ਉਹਨਾਂ ਦੀ ਵੱਖਰੀ ਸੂਚੀ ਬਣਦੀ ਹੈ। ਠੀਕ ਹੈ ਜੀ। ਹੁਣ ਪੰਜਾਬ 'ਚ ਜਦੋਂ ਵੀ ਬੀਜੇਪੀ ਦਾ ਕੋਈ ਲੀਡਰ, ਵਰਕਰ, ਉਮੀਦਵਾਰ ਨਿਕਲਦਾ ਤਾਂ ਉਹਨਾਂ ਨੂੰ ਕਿਸਾਨਾਂ ਵੱਲੋਂ ਵੀ, ਆਵਾਮ ਵੱਲੋਂ ਵੀ, ਪਿੰਡ ਵਾਸੀਆਂ ਵੱਲੋਂ ਵੀ ਘੇਰਿਆ ਜਾਂਦਾ, ਸਵਾਲ ਹੁੰਦੇ। ਪਰ ਜਿਹੜਾ ਇਸ ਡਾਟੇ ਤੋਂ ਬਾਅਦ ਜਿਹਨੇ ਬੰਦਿਆਂ ਦੇ ਨਾਂ ਨਿਕਲਦੇ ਆ ਕਿ ਹਾਂ ਇਹ ਪੋਜ਼ਿਟਿਵ ਨੇ ਬੰਦੇ ਥੋੜੇ, ਫਿਰ ਉਹਨਾਂ ਤੱਕ ਭਾਜਪਾ ਦਾ ਪਿੰਡਾਂ 'ਚ ਇੱਕ ਕਾਫਲਾ ਜਾਂਦਾ ਪ੍ਰਵੀਨ ਜੀ। ਔਰ ਉਹ ਕਾਫਲਾ ਬਿਨਾਂ ਝੰਡੇ ਤੋਂ, ਬਿਨਾਂ ਬੈਨਰ ਤੋਂ, ਬਿਨਾਂ ਸਪੀਕਰ ਤੋਂ, ਬਿਨਾਂ ਸਟੀਕਰ ਤੋਂ, ਬਿਨਾਂ ਭਾਜਪਾ ਦੇ ਚੋਣ ਨਿਸ਼ਾਨ ਤੋਂ ਜਾਂਦਾ। ਠੀਕ ਹੈ ਜੀ। ਤੇ ਉਹ ਇੱਕ ਟੀਮ ਵੱਖਰੀ ਸਿਲੈਕਟ ਕੀਤੀ ਹੈ, ਉਹਨਾਂ ਦੇ ਘਰੇ ਤੱਕ ਪਹੁੰਚਦੀ ਹੈ, ਉਹਨਾਂ ਨੂੰ ਦੱਸਦੀ ਹੈ ਕਿ ਸਾਨੂੰ ਮੋਦੀ ਜੀ ਨੇ ਚੇਚਾ ਭੇਜਿਆ ਤੁਹਾਡੇ ਘਰ।
ਤੇ ਅਸੀਂ ਤੁਹਾਡੀ ਫੋਟੋ ਮੋਦੀ ਜੀ ਨੂੰ ਸੈਂਡ ਕਰਨੀ ਹੈ। ਠੀਕ ਹੈ ਜੀ। ਉਹਨਾਂ ਨਾਲ ਸੈਲਫੀ ਲਈ ਜਾਂਦੀ ਹੈ ਠੀਕ ਹੈ ਤੇ ਉਹ ਸੈਲਫੀਆਂ ਫਿਰ ਨਮੋ ਐਪ, ਸਰਲ ਐਪ ਤੇ ਅਪਲੋਡ ਕੀਤੀਆਂ ਜਾਂਦੀਆਂ ਜੀ। ਜੀ ਜੀ। ਤੇ ਇਹ ਵਰਤਾਰਾ ਗੁਪਤ ਸੈਂਟਰਾਂ ਦੇ ਰੂਪ 'ਚ ਚੱਲ ਰਿਹਾ ਔਰ ਬਕਾਇਦਾ ਤੌਰ ਤੇ ਇੱਕ ਟੀਮ ਹੈ ਫਿਰ ਜਿਹੜੀ ABVP ਵਾਲੇ ਮੁੰਡਿਆਂ ਦੇ ਉੱਪਰ ਬੈਠੀ ਹੈ। ਉਹ ਟੀਮ ਵੀਕਲੀ ਰਿਪੋਰਟ ਲੈਂਦੀ ਹੈ। ਠੀਕ ਹੈ। ਤੇ ਉਹਨਾਂ ਨੂੰ ਹੀ ਕੇਂਦਰ ਤੋਂ ਡਾਟਾ ਉਪਲਬਧ ਕਰਾਇਆ ਜਾਂਦਾ। ਉਹ ਡਾਟਾ ਛਾਲਣੀ ਲੱਗ ਕੇ ਥੱਲੇ ਇਹ IT ਐਕਸਪਰਟ ਕੋਲ ਜਾਂਦਾ ਔਰ ਉਹਨਾਂ ਤੋਂ ਬਾਅਦ ਨਿਗਰਾਨੀ 'ਚ ਮਿਲਦਾ। ਮਤਲਬ ਮੇਰੇ ਕੋਲ ਉਹ ਨਾਂ ਵੀ ਹੈਗੇ ਜਿਹੜੇ ਬੰਦੇ ਫਿਰ ਵੀਕਲੀ ਮੀਟਿੰਗਾਂ ਲੈਂਦੇ ਨੇ, ਇਹਨਾਂ ਦੇ ਵੱਡੇ ਅਧਿਕਾਰੀ ਨੇ, ਜਿਹੜੇ ਭਾਜਪਾ ਦੇ ਵੱਡੇ ਨੁਮਾਇੰਦੇ ਨੇ। ਸੋ ਇਸ ਤਰੀਕੇ ਨਾਲ ਇਹਨੂੰ ਕੰਟਰੋਲ ਕੀਤਾ ਗਿਆ ਔਰ ਪਤਾ ਇਹ ਲੱਗ ਰਿਹਾ ਕਿ ਜਿਹੜੇ ਬੱਚੇ ਸਥਾਨਕ ਰੱਖੇ ਨੇ, ਆਪਣੇ ਪੰਜਾਬ ਦੇ ਬੱਚੇ ਰੱਖੇ ਨੇ, ਹਾਂਜੀ, ਉਹਨਾਂ ਨੂੰ ਵੀ ਮਤਲਬ ਅਗਲੀ ਉਹਦੇ ਲਈ ਤਿਆਰ ਕੀਤਾ ਜਾ ਰਿਹਾ ਕਿ ਚਿੰਤਾ ਨਾ ਕਰੋ, ਆਉਣ ਵਾਲੇ ਦਿਨਾਂ 'ਚ ਆਪਾਂ ਆਹ ਚੋਣਾਂ ਤੋਂ ਬਾਅਦ ਪੰਜਾਬ ਦੇ ਹਰ ਜ਼ਿਲ੍ਹੇ 'ਚ ਸੈਂਟਰ ਖੋਲ੍ਹਣਾ। ਠੀਕ ਹੈ। ਤੇ ਉਹ ਅਗਲੇ 5 ਸਾਲ ਤੱਕ ਚੱਲਣਾ। ਤੁਹਾਡੀ ਨੌਕਰੀਆਂ ਪੱਕੀਆਂ ਤੇ ਤੁਹਾਡੀ ਤਨਖਾਹ ਦੁੱਗਣੀ ਕਰ ਦਿੱਤੀ ਜਾਊਗੀ। ਠੀਕ ਹੈ। ਸੋ ਉਹਨਾਂ ਨੂੰ ਖੂਬ ਸਬਜ਼ ਬਾਗ ਸਰਕਾਰ ਆ ਜਾਣੀ ਹੈ, ਫਿਰ ਤਾਂ ਮਿਲ ਜਾਣਾ। ਸੋ ਇੱਥੋਂ ਅੰਦਾਜ਼ਾ ਲੱਗ ਰਿਹਾ ਕਿ ਭਾਜਪਾ ਇਸ ਵਾਰ 13 ਲੋਕ ਸਭਾ ਸੀਟਾਂ ਤਾਂ ਲੜ ਰਹੀ ਹੈ ਤੇ ਉਹਨੇ ਇਹਨਾਂ ਕਾਲ ਸੈਂਟਰਾਂ ਦੇ ਰੂਪ ਦੇ ਵਿੱਚ ਕਿਸਾਨੀ ਵਿਰੋਧ ਨੂੰ ਦੇਖਦੇ ਆ, ਆਪਣੇ ਖਿਲਾਫ ਭਰੋਸੇ ਨੂੰ ਦੇਖਦੇ ਆ, ਪਿੰਡਾਂ 'ਚ ਬਿਨਾਂ ਮਤਲਬ ਕਿ ਸਟਿੱਕਰ ਤੋਂ, ਬਿਨਾਂ ਬੈਨਰ ਤੋਂ ਪਹੁੰਚਣ ਦਾ ਤਰੀਕਾ ਲੱਭ ਲਿਆ ਤੇ ਇਸ ਲਈ ਉਹ ਇਸ ਨੂੰ ਕਾਊਂਟਰ ਕਰਨ ਦਾ ਇੱਕ ਤਰੀਕਾ ਲੱਭ ਰਹੀ ਹੈ। ਪਰ ਜੀ 13 ਤੇ ਚੋਣ ਲੜ ਕੇ ਵੀ ਇੰਜ ਮਹਿਸੂਸ ਹੋ ਰਿਹਾ ਜਿਹੋ ਜਿਹੀ ਕਾਰਵਾਈ ਕਾਲ ਸੈਂਟਰਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਮਿਸ਼ਨ 224 ਨਹੀਂ, ਮਿਸ਼ਨ 227 ਹੈ ਤੇ ਭਾਜਪਾ ਉਸ ਮਿਸ਼ਨ ਲਈ ਆਪਣੇ ਇਹਨਾਂ ਕਾਲ ਸੈਂਟਰਾਂ ਲਈ, ਗੁਪਤ ਕਾਲ ਸੈਂਟਰਾਂ ਦੀ ਕਾਰਵਾਈ ਚਲਾ ਰਹੀ ਹੈ ਤੇ ਇੱਧਰ ਬਾਕੀ ਲੜੀ ਜਾਣ, ਭਿੜੀ ਜਾਣ, ਆਪਸ ਵਿੱਚ ਬੋਲੀ ਜਾਣ, ਕੁਛ ਨਹੀਂ, ਉਹਨਾਂ ਨੇ ਕੁਛ ਨਾ ਕੁਛ ਸੈੱਟ ਕਰ ਲੈਣਾ ਤੇ ਉਹਨਾਂ ਨੂੰ ਇਹ ਤਾਣਾ ਬਾਣਾ ਸੈੱਟ ਕਰਨਾ ਆਉਂਦਾ ਕਿ ਇੱਥੇ ਮੁੱਦਾ ਬਣੀ ਜਾਊਗਾ ਜੀ ਕਿ ਸ਼ਹਿਰੀ ਵੋਟ ਪੈ ਜੂ ਜੀ, ਹਿੰਦੂ ਵੋਟ ਪੈ ਜੂ ਜੀ, ਵਪਾਰੀ ਵੋਟ ਪੈ ਜੂ ਜੀ, ਜੀ ਆਹ ਲੀਡਰ ਚਲਾ ਗਿਆ ਜੀ, ਇਹਦੇ ਨਾਲ ਵੋਟ ਜਾਊਗੀ। ਪਰ ਅਗਲੇ ਗਰਾਊਂਡ ਤੇ ਕਿਵੇਂ ਗੁਪਤ ਕੰਮ ਕਰਦੇ ਨੇ ਇਹ ਉਹ ਹਵਾਲਾ ਹੈ। ਇਸ ਤਰੀਕੇ ਨਾਲ ਉਹਨਾਂ ਨੇ ਕਿੰਨਿਆਂ ਨੂੰ ਮੈਨੇਜ ਕਰ ਜਾਣਾ। ਸੋ ਉਹਨਾਂ ਦਾ ਜਿੱਤਣਾ ਹੀ ਮਕਸਦ ਨਹੀਂ, ਵੋਟ % ਵਧਾਉਣਾ ਮਕਸਦ ਹੈ ਔਰ 227 ਲਈ ਪਿੰਡਾਂ 'ਚ ਆਪਣੇ ਥੜੇ ਪੱਕੇ ਕਰਨਾ ਮਕਸਦ ਹੈ, ਜਿਹਦੇ ਲਈ ਉਹ ਕੰਮ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ। ਦੇਖੋ ਉਹ ਆਪਣੇ ਟੀਚੇ ਨੂੰ ਕਿੰਨਾ ਸਮਰਪਿਤ ਨੇ, ਇਹਦੇ ਬਾਰੇ ਤਾਂ ਭਾਜਪਾ ਦੇ ਬਾਰੇ ਕਿਸੇ ਨੂੰ ਓਹਲਾ ਨਹੀਂ ਹੋਣਾ ਚਾਹੀਦਾ ਕਿ ਆਪਣੇ ਟੀਚਿਆਂ ਨੂੰ ਲੈ ਕੇ ਕਿੰਨੇ ਸਮਰਪਿਤ ਤੇ ਕਿੰਨੇ ਅਨੁਸ਼ਾਸਿਤ ਨੇ। ਆਪਣੀ ਪ੍ਰਾਪਤੀ ਨੂੰ ਲੈ ਕੇ ਕਿੰਨੇ ਹਾਂਜੀ ਸੁਚੇਤ ਨੇ। ਉਹਦਾ ਇਹ ਤਰੀਕਾ ਦੇਖ ਲਓ ਕਿ ਉਹ MP MLA ਮੁੱਖ ਮੰਤਰੀ ਖਰੀਦਦੇ ਸੀ, ਹੁਣ ਉਹ ਕਹਿੰਦੇ ਕਿ ਉਹਨਾਂ ਦੀ ਬਜਾਏ ਉਮੀਦਵਾਰ ਖਰੀਦ ਲਓ, ਕੰਮੇ ਨਿਬੇੜਨਾ ਸ਼ੁਰੂ ਕਰੋ। ਸੂਰਤ 'ਚ ਜੋ ਕੁਝ ਵਾਪਰਿਆ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਉਹ ਬੜਾ ਹੀ ਮਤਲਬ ਕਿ ਕਾਗਜ਼ ਰੱਦ ਕਰਾਉਣ ਪਿੱਛੇ ਵੀ ਕਹਿੰਦੇ ਸਿਆਸਤ ਸੀ ਤੇ ਜਿਨ੍ਹਾਂ ਨੇ ਨਾਂ ਵਾਪਸ ਲਏ ਉਹਦੇ ਪਿੱਛੇ ਵੀ ਦਾਣਾ ਪਾਣੀ ਸੀ। ਸੋ ਇਸ ਲਈ ਇਹ ਸ਼ਰੇਆਮ ਸਭ ਨੂੰ ਦਿਖਿਆ। ਪਰ ਕੁਸਕਦਾ ਕੌਣ ਹੈ? ਇਹਦਾ ਮਤਲਬ ਇੱਕ ਨਵਾਂ ਤਰੀਕਾ ਸ਼ੁਰੂ ਹੋ ਰਿਹਾ ਹੁਣ ਕਿ ਉਮੀਦਵਾਰ ਵਾਲਾ ਹੀ ਕੰਮ ਕਦੋਂ ਕਰੋ। ਮਤਲਬ ਐਂ ਬਣਾਤੀ ਜਿਵੇਂ ਪਿੰਡ 'ਚ ਪੰਚੀ ਸਰਪੰਚੀ ਦੀਆਂ ਚੋਣਾਂ 'ਚ MLA ਨੂੰ ਕਹਿ ਕੇ ਇੱਕ ਅੱਧੇ 2 ਕਾਗਜ਼ ਰੱਦ ਕਰਾ ਲੈਂਦੇ ਆ ਲੋਕ। ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਜਿਹੜਾ ਅਕਾਲੀ ਦਲ ਨੂੰ ਇਹ ਮੰਨਿਆ ਜਾਂਦਾ ਕਿ ਇਹਦਾ ਕੇਡਰ ਬਹੁਤ ਹੈ ਪੰਜਾਬ ਦੇ ਵਿੱਚ। ਹਰ ਪਿੰਡ ਦੇ ਵਿੱਚ ਅਕਾਲੀ ਦਲ ਦੇ ਸਰਗਰਮ ਵਰਕਰ ਨੇ। ਇਸੇ ਕਰਕੇ ਤੁਸੀਂ ਦੇਖੋ ਵੀ ਕਾਂਗਰਸ ਇੱਕ ਕੇਂਦਰੀ ਧਿਰ ਸੀ ਤੇ ਕਾਂਗਰਸ ਨਾਲ ਆਡਾ ਲੈਣਾ, ਕਾਂਗਰਸ ਨਾਲ ਟੱਕਰ ਲੈਣੀ ਕੋਈ ਛੋਟੀ ਮੋਟੀ ਗੱਲ ਨਹੀਂ ਸੀਗੀ। ਅਕਾਲੀ ਦਲ ਤੇ ਕਾਂਗਰਸ ਦੀ ਹੁਣ ਤੱਕ ਸੱਤਾ ਤਬਦੀਲੀ ਹੁੰਦੀ ਆਈ ਹੈ ਨਾ ਪੰਜਾਬ ਦੇ ਵਿੱਚ, ਦੇਖਿਆ ਜਾਵੇ ਤੇ ਇਹ ਉਸ ਪਾਸੇ ਨੂੰ ਵੀ ਪੈਰ ਲੱਗਦਾ ਹੈ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਜੇ ਤੁਸੀਂ ਜਿੰਨਾ ਚਿਰ ਪੈਰ ਨਹੀਂ ਲਾਉਂਦੇ, ਤੁਹਾਡਾ ਉਹਨਾਂ ਚਿਰ ਸਿਆਸੀ ਨਕਸ਼ੇ ਤੇ ਕੋਈ ਬਹੁਤਾ ਬਿਰਤਾਂਤ ਤੁਸੀਂ ਨਹੀਂ ਸਿਰ ਸਕਦੇ। ਬਿਲਕੁਲ ਪ੍ਰਵੀਨ ਜੀ, ਕੋਈ ਦੋ ਰਾਏ ਨਹੀਂ। ਪੰਜਾਬ ਦੇ ਸ਼ਹਿਰ ਵੀ ਪਿੰਡਾਂ ਵਰਗੇ ਨੇ, 8-10 ਨੂੰ ਛੱਡ ਕੇ। ਹਾਂਜੀ ਹਾਂਜੀ, ਪਿੰਡਾਂ 'ਚੋਂ ਆਇਆ ਹੋਇਆ ਸਾਰਾ ਸਰਕਲ ਅਜੇ ਵੀ 12 ਪਿੰਡਾਂ ਨਾਲ ਜੁੜੀਆਂ। ਹਾਂਜੀ, ਹਜੇ ਬਥੇਰੇ ਲੋਕਾਂ ਦੀਆਂ ਵੋਟਾਂ ਪਿੰਡਾਂ 'ਚ ਹੀ ਹੈ ਜੀ। ਬਿਲਕੁਲ, ਅਸੀਂ ਵੀ ਉਹਨਾਂ 'ਚ ਹਾਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸਿਆਸਤ ਦੀ ਹੋਈ। ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਡੇਰਾ ਸਿਆਸਤ ਹੈ ਉਹਦੇ ਬਾਰੇ ਜ਼ਰੂਰ ਦੱਸਿਓ। ਤੇ ਦੂਜਾ ਡੇਰਾ ਸਿਰਸਾ ਦਾ ਭਾਜਪਾ ਨੂੰ ਅਸ਼ੀਰਵਾਦ ਆ। ਮੈਨੂੰ ਇਹ ਲੱਗਦਾ ਸ਼ਰਮਾ ਜੀ ਕਿ ਪੰਜਾਬ, ਹਰਿਆਣਾ, ਰਾਜਸਥਾਨ ਦਾ ਕੋਈ ਡੇਰਾ ਤਾਂ ਕਿਤੇ ਵੀ ਹੈ, ਭਾਜਪਾ ਤੋਂ ਕਿਤੇ ਸ਼ਾਇਦ ਸਾਰੇ ਦੇਸ਼ ਦੇ ਵਿੱਚ ਹੀ ਨਾ ਬਾਹਰ ਹੋਵੇ ਕਿਤੇ, ਮਤਲਬ ਇਹਨਾਂ ਦੇ ਕਹਿਣੇ 'ਚ ਹੀ ਨੇ ਸਾਰੇ। ਨਹੀਂ ਦੇਖੋ, ਉਹ ਤਾਂ ਕੋਈ ਸ਼ੱਕ ਨਹੀਂ ਗਾ ਪ੍ਰਵੀਨ ਜੀ। ਪੰਜਾਬ 'ਚ 12,000 ਤੋਂ ਵੱਧ ਪਿੰਡ ਨੇ ਜੀ ਤੇ 2500 ਤੋਂ ਵੱਧ ਰਜਿਸਟਰਡ ਬਾਬੇ ਨੇ ਪੰਜਾਬ 'ਚ। ਜੀ ਮਤਲਬ ਜਿਹੜੇ ਫਰਮ ਵਾਂਗ ਕੰਮ ਕਰਦੇ ਆ, ਹੈ ਰਿਟਰਨ ਫਾਈਲ ਹੁੰਦੀ ਹੈ ਜਿਨ੍ਹਾਂ ਦੀ, ਸਾਰਾ ਕੁਝ GST ਨੰਬਰ ਨੇ ਜਿਨ੍ਹਾਂ ਕੋਲ, 2500 ਦੇ ਕਰੀਬ ਉਹ ਬਾਬੇ ਨੇ। ਬਾਕੀ ਜਿਹੜੇ ਆਪਣੇ ਪਿੰਡਾਂ 'ਚ ਕੋਈ ਮਾਲਸ਼ ਕਰਨ ਵਾਲਾ ਤੇ ਕੋਈ ਝਾੜਾ ਲਾਉਣ ਵਾਲਾ ਤੇ ਕੋਈ ਹੱਥੋਲਾ ਕਰਨ ਵਾਲਾ ਹੈਗੇ, ਉਹ ਹੋਰ ਕਿੰਨੇ ਹੀ ਹੋਣਗੇ, ਹੈ ਨਾ। ਸੋ ਇਹ ਵੀ ਹੈਗੇ। ਪਰ ਜਿਹੜੇ ਮੁੱਖ ਤੌਰ ਤੇ ਪੰਜਾਬ 'ਚ ਚਰਚਿਤ ਰਹਿੰਦੇ ਨੇ 13-14 ਡੇਰੇ ਨੇ।
ਜਿਨ੍ਹਾਂ 'ਚ ਡੇਰਾ ਬਿਆਸ ਦੀ ਗੱਲ ਕਰ ਲਈਏ ਆਪਾਂ, ਰਾਧਾ ਸੁਆਮੀਆਂ ਦੀ, ਦੂਜੇ ਆਪਣੇ ਨਾਮਧਾਰੀ ਭਾਈਚਾਰੇ ਦਾ ਹੈਗਾ, ਫਿਰ ਡੇਰਾ ਬੱਲਾ ਹੈਗਾ, ਫਿਰ ਡੇਰਾ ਸਿਰਸੇ ਵਾਲੀ ਦੀ ਗੱਲ ਕਰਦੇ ਹਾਂ, ਹੈ ਨਾ, ਉਹ ਨਕੋਦਰ ਵਾਲਾ ਹੈਗਾ, ਜਾਂ ਫਿਰ ਇੱਕ ਉਹ ਕਿਹੜੇ ਨੇ ਜਿਹੜੇ ਉਹ ਕਹਿੰਦਾ ਫਰਿੱਜ ਚਲਾਇਆ ਵਾ ਬਾਬਾ ਵਾਲੇ ਅਸੀਂ, ਹੈ ਨਾ, ਸੋ ਉਹ ਹੈਗੇ। ਸੋ ਏਦਾਂ ਮਤਲਬ ਕਿ ਏਦਾਂ 13-14 ਡੇਰੇ ਪ੍ਰਮੁੱਖ ਨੇ, ਤੇ ਇਹ 13-14 ਡੇਰੇ ਕਹਿੰਦੇ 40 ਤੋਂ ਵੱਧ ਵਿਧਾਨ ਸਭਾ ਸੀਟਾਂ ਤੇ ਸਿੱਧਾ ਪ੍ਰਭਾਵ ਰੱਖਦੇ ਆ ਪੰਜਾਬ 'ਚ। ਠੀਕ ਹੈ ਜੀ। ਤੇ 40 ਤੋਂ ਵੱਧ ਦਾ ਮਤਲਬ ਕਿ 4-5 ਲੋਕ ਸਭਾ ਹਲਕੇ ਤਾਂ ਸਿੱਧੇ ਹੋ ਗਏ ਨਾ। ਸਿੱਧੇ ਹੋ ਗਏ, ਹਾਂਜੀ ਹਾਂਜੀ। ਤੇ ਦੂਸਰੇ ਪਾਸੇ ਡੇਰਾ ਸਿਰਸਾ ਦੇ ਵੱਲੋਂ ਹੈ ਕਿ ਉਹਦੇ ਕੱਲੇ ਦਾ ਹੀ 29 ਵਿਧਾਨ ਸਭਾ ਸੀਟਾਂ ਦੇ ਪ੍ਰਭਾਵ ਹੈ ਪੰਜਾਬ 'ਚ। ਪਰ ਜਦੋਂ ਮੈਂ ਉਹਦੇ ਪ੍ਰਭਾਵ ਨੂੰ ਪਿਛਲੀਆਂ ਚੋਣਾਂ ਦੇ ਹਵਾਲੇ ਨਾਲ ਦੇਖਦਾ, ਤਾਂ ਮੈਂ ਦੇਖਦਾ ਕਿ ਉਹ ਕੁਛ ਨਹੀਂ, ਲਿਫਾਫੇਬਾਜ਼ੀ ਹੈ। 2007 ਚ ਡੇਰਾ ਸਿਰਸਾ ਦੀ ਜਿਹੜੀ ਉਹ ਰਾਜਨੀਤਿਕ ਟੀਮ ਸੀ, ਉਹਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਕਾਂਗਰਸ ਨਾਲ ਜਾਣਾ, ਪਰ 2007 ਚ ਕਾਂਗਰਸ ਜਿੱਤ ਨਹੀਂ ਸਕੀ ਕੈਪਟਨ ਦਾ। ਹਾਂਜੀ ਹਾਂਜੀ, ਬਿਲਕੁਲ। ਤੇ ਉਸ ਤੋਂ ਬਾਅਦ 2017 ਚ ਉਹਨਾਂ ਨੇ ਤੈਅ ਕਰਕੇ ਅਕਾਲੀਆਂ ਨੂੰ ਵੋਟਾਂ ਪਾਈਆਂ, ਨਹੀਂ ਜਿੱਤਿਆ, ਪਰ 2017 ਚ ਅਕਾਲੀ ਤਾਂ ਆਏ ਨਹੀਂ। ਪਰ ਇਸ ਸਭ ਦੇ ਬਾਵਜੂਦ ਵੀ ਡੇਰੇ ਕੋਲ ਇੱਕ ਵੋਟ ਬੈਂਕ ਤਾਂ ਹੈ। ਹਾਂਜੀ ਹਾਂਜੀ, ਬਿਲਕੁਲ। ਔਰ ਇਸ ਵਾਰ ਉਹਦਾ ਆਸ਼ੀਰਵਾਦ, ਡੇਰਾ ਸਿਰਸਾ ਦਾ ਆਸ਼ੀਰਵਾਦ ਸਿੱਧੇ ਰੂਪ ਦੇ ਵਿੱਚ ਭਾਜਪਾ ਨੂੰ ਇਸ ਲਈ ਦਿਖ ਰਿਹਾ ਕਿ ਜਿਵੇਂ ਬਾਬੇ ਨੂੰ ਮੌਜ ਕਰਾਈ ਹੈ ਭਾਜਪਾ ਨੇ, ਕਾਨੂੰਨ ਛਿੱਕੇ ਟਾਂਕੇ ਜਿਵੇਂ ਉਹਨੂੰ ਪੈਰੋਲ ਦੇ, ਸਾਰੀਆਂ ਚੋਣਾਂ ਤੋਂ ਪਹਿਲਾਂ ਬਾਬੇ ਦੇ ਜਨਮ ਦਿਨ ਵੀ ਬਾਹਰ ਕੇਕ ਵੀ ਕਟਾ, ਚਿੜੀ ਛਿੱਕਾ ਵੀ ਖਿਲਾ, ਸਾਰਾ ਕੁਝ ਕਰਾ ਬਾਬੇ ਨੂੰ। ਸੋ ਉਹਦਾ ਹੁਣ ਉਹਨੇ ਫਲ ਤਾਂ ਦੇਣਾ ਨਾ ਕਿਸੇ ਨੂੰ। ਜੀ ਜੀ। ਤੇ ਉਹਦਾ ਫਲ ਫਿਰ ਕਹਿੰਦੇ ਕਿ ਉਹ ਭਾਜਪਾ ਨੂੰ ਵੋਟ ਬੈਂਕ ਦੇ ਰੂਪ ਚ ਦੇਣਾ ਚਾਹੁੰਦਾ। ਤੁਹਾਡੀ ਗੱਲ ਦਰੁਸਤ ਹੈ ਕਿ ਉਹ ਹਰਿਆਣੇ ਚ ਵੀ ਆ, ਰਾਜਸਥਾਨ ਚ ਵੀ ਆ, ਪੰਜਾਬ ਚ ਵੀ ਹੈ, ਦਿੱਲੀ ਚ ਵੀ ਕੁਝ ਹੈਗਾ। ਪਰ ਇੱਕ ਤਸਵੀਰ ਇਸ ਵਾਰ ਜ਼ਰੂਰ ਵੱਖਰੀ ਹੈ। ਬੇਸ਼ੱਕ ਚਾਹੇ ਉਹ ਮਤਲਬ ਡੇਰਾ ਬਿਆਸ ਲਗਾਤਾਰ ਮੁੱਖ ਮੰਤਰੀ ਵੀ ਜਾਏ, ਪ੍ਰਧਾਨ ਮੰਤਰੀ ਵੀ ਜਾਏ, ਵਿਰੋਧੀ ਧਿਰ ਦੇ ਲੀਡਰ ਵੀ ਜਾਏ, ਸਾਰਾ ਕੁਝ ਜਾਏ, ਪਰ ਇਸ ਵਾਰ ਚਾਹੇ ਇਹ ਡੇਰੇ ਤਾਂ ਪਹਿਲਾਂ ਵੀ ਨਹੀਂ ਬੋਲਦਾ ਸੀ ਡੇਰਾ ਬਿਆਸ ਤਾਂ, ਪਰ ਬਾਕੀ ਡੇਰਿਆਂ ਦੀ ਥੋੜੀ ਬਹੁਤ ਸੁਗਾਟ ਬਾਹਰ ਆ ਜਾਂਦੀ ਸੀ। ਇਸ ਵਾਰ ਸਾਰੇ ਸ਼ਾਂਤ ਨੇ ਸਾਰੇ ਡੇਰੇ, ਤੇ ਰਾਜਨੀਤਿਕ ਲੀਡਰ ਵੀ ਪਹਿਲਾਂ ਵਾਂਗ ਦੜ ਕਰਦੇ ਉਧਰ ਨੂੰ ਨਹੀਂ ਅਜੇ ਤੱਕ ਗਏ, ਹੋ ਸਕਦਾ ਆਉਣ ਵਾਲੇ ਦਿਨਾਂ ਚਲੇ ਜਾਣ। ਹਾਂਜੀ ਹਾਂਜੀ। ਪਰ ਤਾਂ ਵੀ ਇੱਕ ਵਾਰੀ ਚਰਚਾ ਛਿੜ ਪਈ ਆ ਕਿ ਪੰਜਾਬ ਦੇ ਵਿੱਚ ਡੇਰਾ ਸਿਰਸਾ ਸਣੇ ਬਾਕੀ ਡੇਰਿਆਂ ਤੱਕ ਵੀ ਜੇ ਕੋਈ ਅਪਰੋਚ ਕਰ ਰਿਹਾ ਤਾਂ ਜ਼ਿਆਦਾਤਰ ਭਾਜਪਾ ਕਰ ਰਹੀ ਹੈ, ਤੇ ਭਾਜਪਾ ਬੈਕਡੋਰ ਉਹਨਾਂ ਨਾਲ ਤਾਲਮੇਲ ਚ। ਜੀ, ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਗੱਲ ਕਰੀਏ ਖਡੂਰ ਸਾਹਿਬ ਦੀ ਲੋਕ ਸਭਾ ਹਲਕੇ ਦੀ। ਇੱਥੋਂ ਅੰਮ੍ਰਿਤਪਾਲ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਜੀ, ਉਹਨਾਂ ਦੀ ਮਾਤਾ ਜੀ ਨੇ ਐਲਾਨ ਕੀਤਾ। ਬਿਲਕੁਲ ਜੀ, ਆਪਾਂ 2 ਦਿਨਾਂ ਤੋਂ ਇਸ ਪਹਿਲੂ ਨੂੰ ਬਾਅਦ ਚ ਰਹੇ ਸੀਗੇ ਕਿ ਜਿਵੇਂ ਉਹਨਾਂ ਦੇ ਵਕੀਲ ਨੇ ਰਾਜਦੇਵ ਸਿੰਘ ਖਾਲਸਾ ਨੇ ਦਾਅਵਾ ਕੀਤਾ ਸੀਗਾ, ਸੋ ਉਸ ਦਾਅਵੇ ਦੇ ਬਾਅਦ ਪਰਿਵਾਰ ਨੇ ਕਿਹਾ ਸੀਗਾ ਕਿ ਜੇ ਸਾਡਾ ਤਾਲਮੇਲ ਨਹੀਂ ਹੋਇਆ, ਬਾਪੂ ਤੇ ਚਾਚੇ ਹੋਰੀ ਮਿਲ ਕੇ ਵੀ ਆਏ ਤੇ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਸਾਡੀ ਗੱਲ ਵੱਖਰੇ ਤਰੀਕੇ ਨਾਲ ਹੋਈ ਹੈ, ਕਿਉਂਕਿ ਆਲੇ ਦੁਆਲੇ ਕਹਿੰਦੇ ਕਿ ਇੰਨੀ ਫੋਰਸ ਜਾਂ ਇੰਨੀਆਂ ਏਜੰਸੀਆਂ ਸੀਗੀਆਂ, ਸਾਡੀ ਗੱਲ ਨਹੀਂ ਖੁੱਲ੍ਹ ਕੇ ਹੋ ਰਹੀ ਸੀ, ਪਰ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਜੇ ਸੰਗਤ ਚਾਹੂਗੀ ਤਾਂ ਮੈਂ ਲੜੂੰਗਾ। ਸੋ ਉਸ ਤੋਂ ਬਾਅਦ ਹੁਣ ਮਤਲਬ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮਾਤਾ ਹੋਰਾਂ ਨੇ ਬਕਾਇਦਾ ਤੌਰ ਤੇ ਐਲਾਨ ਕੀਤਾ ਕਿ ਬਿਲਕੁਲ ਜੀ ਉਹ ਡਿਬਰੂਗੜ੍ਹ ਜੇਲ੍ਹ ਚੋਂ ਹੀ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਹੋਣਗੇ। ਕਿਸੇ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜਨਗੇ, ਕਿਸੇ ਧਿਰ ਵੱਲੋਂ ਨਹੀਂ ਲੜਨਗੇ, ਆਜ਼ਾਦ ਲੜਨਗੇ, ਕਿਉਂਕਿ ਸੰਗਤ ਦਾ ਉਹਨਾਂ ਤੇ ਦਬਾਅ ਸੀ ਕਿ ਹੱਕ ਸੱਚ ਦੀ ਲੜਾਈ ਲਈ, ਕੌਮ ਦੇ ਲਈ, ਸਿੰਘਾਂ ਦੀ ਰਿਹਾਈ ਦੇ ਲਈ ਤੁਸੀਂ ਇਹ ਲੜਾਈ ਲੜੋ। ਸੋ ਕਹਿੰਦੇ ਕਿ ਉਹਦੇ ਹਵਾਲੇ ਨਾਲ ਉਹਨਾਂ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਜੀ। ਹੁਣ ਇੱਥੇ ਮਤਲਬ ਕਿ ਤੁਸੀਂ ਇਹ ਅੰਦਾਜ਼ਾ ਲਾਓ ਕਿ ਖਡੂਰ ਸਾਹਿਬ ਹਲਕੇ ਤੋਂ ਅਜੇ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨਿਆ। ਹਾਂਜੀ ਹਾਂਜੀ। ਕੀ ਅਕਾਲੀ ਦਲ ਹੁਣ ਬਿਨਾਂ ਉਮੀਦਵਾਰ ਐਲਾਨੇ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦਾ ਵਾਅਦਾ ਕਰੇਗਾ? ਕੀ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਪਰ ਹਾਮੀ ਭਰੀ ਜਾਏਗੀ? ਹਾਂਜੀ। ਕਿ ਉਹ ਇਸ ਸਮਰਥਨ ਨੂੰ ਪ੍ਰਵਾਨ ਕਰਨਗੇ ਜਾਂ ਕਹਿਣਗੇ ਕਿ ਮੈਨੂੰ ਸੁਖਬੀਰ ਦਾ ਸਮਰਥਨ ਨਹੀਂ ਚਾਹੀਦਾ, ਸੰਗਤ ਦਾ ਸਮਰਥਨ ਚਾਹੀਦਾ, ਜਾਂ ਉਹ ਇਸ ਮਸਲੇ ਤੋਂ ਚੁੱਪ ਕਰਨਗੇ? ਇਹ ਵੀ ਵਾਚਣ ਵਾਲੀ ਗੱਲ ਹੋਊਗੀ ਕਿ ਅਕਾਲੀ ਦਲ ਕੀ ਸਟੈਂਡ ਲੈਂਦਾ। ਸਿਮਰਜੀਤ ਮਾਨ ਹੋਰੀ ਇਸ ਹਲਕੇ ਤੋਂ ਕਿਵੇਂ ਰਿਐਕਟ ਕਰਦੇ ਨੇ। ਪਰ ਫਿਰ ਵੀ ਸਭ ਤੋਂ ਵੱਧ ਇਸ ਸਥਿਤੀ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਖਾਸ ਕਰਕੇ ਨਾ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੋਣੀ, ਉਹਨਾਂ ਦੇ ਜੋੜ ਘਟਾ ਸਾਰੇ ਵਿਗੜ ਗਏ ਹੋਣੇ ਹੁਣ। ਠੀਕ ਹੈ। ਅਜੇ ਕਾਂਗਰਸ ਨੂੰ ਵੀ ਉੱਥੋਂ ਉਮੀਦਵਾਰ ਦੀ ਭਾਲ ਹੈ ਨਾ, ਤੇ ਇਸ ਲਈ ਉਹਨਾਂ ਦਾ ਉਮੀਦਵਾਰ ਵੀ ਹੁਣ ਇਸ ਤੋਂ ਬਾਅਦ ਕਿਸ ਰੂਪ ਚ ਬਦਲਦਾ, ਕੀ ਨਹੀਂ ਬਦਲਦਾ, ਇਹ ਵੀ ਦੇਖਣ ਵਾਲੀ ਗੱਲ ਹੈ। ਸੋ ਪਰ ਉਧਰ ਰਾਜਦੇਵ ਸਿੰਘ ਹੋਰਾਂ, ਖਾਲਸਾ ਹੋਰਾਂ ਦੇ ਹਵਾਲੇ ਨਾਲ ਇੱਕ ਨਵੀਂ ਚਰਚਾ ਕਾਫੀ ਦੇਰ ਤੋਂ ਛਿੜੀ ਹੋਈ ਹੈ।
ਉਹਨਾਂ ਦੀ ਸੋਸ਼ਲ ਮੀਡੀਆ ਤੇ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ 2021 ਵਾਲੀਆਂ ਤਸਵੀਰਾਂ ਕਿ ਭਾਜਪਾ 'ਚ ਜਾਣ ਵਾਲੀਆਂ, ਉਹਨਾਂ ਲਈ ਪ੍ਰਚਾਰ ਵਾਲੀਆਂ, ਉਹਨਾਂ ਲਈ ਉਹਦੇ ਪ੍ਰਵਾਨ ਕਰਨ ਵਾਲੀਆਂ, ਉਹ ਸਾਰਿਆਂ ਦੇ ਹਵਾਲੇ ਨਾਲ ਵੀ ਹੈ ਕਿ ਕਿਤੇ ਕਿ ਅੰਮ੍ਰਿਤਪਾਲ ਸਿੰਘ ਨੂੰ ਇੱਕ ਹਥਿਆਰ ਵਜੋਂ, ਟੂਲ ਵਜੋਂ ਤਾਂ ਨਹੀਂ ਕੋਈ ਵਰਤਣ ਲੱਗਿਆ, ਪਰ ਉਹ ਇੰਨੇ ਨਿਆਣੇ ਤਾਂ ਹੈ ਨਹੀਂ ਕਿ ਇਹਨਾਂ ਚੀਜ਼ਾਂ ਇਸ ਲਈ ਇਹ ਦੋਹਰੀ ਤਰ੍ਹਾਂ ਦੀ ਚਰਚਾ ਵੀ ਕਾਫੀ ਹੈ। ਪਰ ਫਿਲਹਾਲ ਇੰਨੀ ਖਬਰ ਪੁਖਤਾ ਹੈ ਜੀ ਕਿ ਉਹਨਾਂ ਦੀ ਮਾਤਾ ਦੇ ਹਵਾਲੇ ਨਾਲ ਐਲਾਨ ਹੋ ਗਿਆ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਨੇ। ਹਾਂਜੀ, ਦੋ ਚੀਜ਼ਾਂ ਇਹਦੇ 'ਚ ਆਪਾਂ ਹੋਰ ਐਡ ਕਰ ਦਈਏ ਐਡ ਔਨ। ਇੱਕ ਤਾਂ ਪਹਿਲਾਂ ਆਪਾਂ ਚਰਚਾ ਕੀਤੀ ਸੀ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵਿਚਾਰ ਰਹੀ ਹੈ ਵੀ ਹੁਣ ਲਾਲਜੀਤ ਭੁੱਲਰ ਨੂੰ ਉੱਥੋਂ ਹਟਾ ਕੇ ਤੇ ਕਿਸੇ ਹੋਰ ਨੂੰ ਉਤਾਰਿਆ ਜਾਵੇ, ਕਿਉਂਕਿ ਉਹਨਾਂ ਦੇ ਦੋ ਭਾਈਚਾਰੇ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਪਹਿਲਾਂ ਤੋਂ ਹੀ। ਦੂਜੀ ਜਿਹੜੀ ਗੱਲ ਸੀ ਉਹ ਆਪਾਂ ਇਹ ਵੀ ਮੇਰੇ ਖਿਆਲ ਲੰਘੇ ਦਿਨਾਂ ਦੇ ਵਿੱਚ ਸੰਖੇਪ ਜੀ ਚਰਚਾ ਕੀਤੀ ਸੀ ਜਾਂ ਸੰਕੇਤਕ ਜੀ ਚਰਚਾ ਕੀਤੀ ਸੀ ਸ਼ਰਮਾ ਜੀ, ਕਿ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰਨਾ, ਸ਼ਾਇਦ ਕੋਈ ਪਹਿਲਾਂ ਵੀ ਇਸ ਬਾਬਤ ਗੱਲਬਾਤ ਕੋਈ ਅੰਦਰ ਖਾਤੇ ਚੱਲ ਰਹੀ ਹੋਊਗੀ ਕਿ ਕੋਈ ਡਿਜ਼ਾਈਨ ਕੋਈ ਐਸਾ ਹੋ ਸਕਦਾ ਜਿਹਦਾ ਹਿੱਸਾ ਹੋਵੇ ਕਿ ਅੰਮ੍ਰਿਤਪਾਲ ਜੇਕਰ ਆਉਂਦੇ ਨੇ ਤਾਂ ਆਪਣਾ ਉੱਥੇ ਕਿਹੋ ਜਿਹਾ ਰੁਖ ਰਹਿਣਾ ਚਾਹੀਦਾ। ਕਿਉਂਕਿ ਆਪਾਂ ਦੇਖਿਆ ਨਾ ਅਕਾਲੀ ਦਲ ਨੂੰ ਸਭ ਤੋਂ ਜੇ ਸਿਆਸੀ ਘਾਟਾ, ਜੇ ਸਿਆਸੀ ਨਕਸ਼ੇ ਤੇ ਉਹ ਅੱਜ ਹਾਸ਼ੀਆਗ੍ਰਸਤ ਨੇ ਤਾਂ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਪੰਥਕ ਮਸਲਿਆਂ ਤੋਂ ਮੂੰਹ ਫੇਰਨਾ, ਤੇ ਇਸ ਗੱਲ ਦੇ ਰਾਹੀਂ ਉਹ ਚਾਹੁੰਦੇ ਨੇ ਕਿ ਸ਼ਾਇਦ ਉੱਥੇ ਪੈਰ ਧਰਾਵਾ ਹੋ ਜਾਏ। ਅਸਲ 'ਚ ਕੀ ਹੈ ਕਿ ਅਕਾਲੀ ਦਲ ਜਿੱਦਣ ਤੋਂ ਭਾਜਪਾ ਨਾਲ ਗਿਆ, ਹਾਂਜੀ, ਉਦਣ ਤੋਂ ਉਹਦੇ ਪੰਜਾਬ 'ਚ ਪੈਰ ਉਖੜਨੇ ਸ਼ੁਰੂ ਹੋ ਗਏ। ਜੋ ਮਰਜ਼ੀ ਕਰਨ ਨੂੰ, ਚਾਹੇ ਸਰਕਾਰਾਂ ਬਣੀਆਂ ਚਾਹੇ ਕੁਛ ਬਣੀ, ਹਾਂਜੀ ਬਿਲਕੁਲ। ਉਹ ਆਪਣੀ ਉਹ ਜਿਹੜੀ ਖੇਤਰੀ ਪਾਰਟੀ ਵਾਲੀ ਲੀਹ ਸੀ, ਪੰਥਕ ਲੀਹ ਸੀ, ਉਹ ਉਹਨੇ ਗਵਾ ਦਿੱਤੀ। ਹਾਂਜੀ, ਤੇ ਪਿਛਲੇ ਦਿਨੀ ਮਤਲਬ ਅਕਾਲੀ ਦਲ ਨੂੰ ਇਹ ਜ਼ਿਆਦਾ ਹੀ ਖੇਜ ਜਾਗ ਗਿਆ ਰਾਸ਼ਟਰੀ ਪਾਰਟੀ ਬਣਨ ਦਾ, ਸੋ ਉਹਦੇ ਚੱਕਰ 'ਚ ਉਹਨੇ ਆਪਣਾ ਸਰੂਪ ਗਵਾ ਲਿਆ। ਹਾਂਜੀ, ਪਰ ਅਜੇ ਵੀ ਅਕਾਲੀ ਦਲ ਦੁਵਿਧਾ 'ਚ ਹੈ। ਕਦੇ ਉਹ ਪੰਥਕ ਮੁੱਦਿਆਂ ਵੱਲ ਮੁੜਨਾ ਚਾਹੁੰਦਾ ਹੈ, ਕਦੇ ਉਹ ਰਾਸ਼ਟਰੀ ਸਿਆਸਤ ਕਰਨਾ ਚਾਹੁੰਦਾ ਹੈ। ਸੋ ਇਸ ਲਈ ਜਦੋਂ ਤੱਕ ਅਕਾਲੀ ਦਲ ਆਪਣੀ ਲਾਈਨ ਕਲੀਅਰ ਨਹੀਂ ਕਰਦਾ, ਕੱਲੀ ਇੱਕ ਅੰਮ੍ਰਿਤਪਾਲ ਨੂੰ ਸਮਰਥਨ ਦੇਣ ਨਾਲ ਉਹ ਉਸ ਪਟੜੀ ਤੇ ਨਹੀਂ ਚੜ੍ਹਨ ਲੱਗਿਆ। ਹਾਂਜੀ ਬਿਲਕੁਲ। ਨਾਲੇ ਜਦੋਂ ਤੁਸੀਂ ਕਹਿਣਾ ਨਾ ਰਾਸ਼ਟਰੀ ਪਾਰਟੀ ਵਾਲੀ, ਜਦੋਂ ਫੈਡਰਲਿਜ਼ਮ ਦੀ ਗੱਲ ਆਉਂਦੀ ਹੈ ਤੇ ਉਦੋਂ ਉੱਧਰ ਹੋ ਜਾਂਦੇ ਆ, ਜਦੋਂ ਵੋਟ ਬੈਂਕ ਦੀ ਗੱਲ ਆਉਂਦੀ ਫਿਰ ਉਹਨਾਂ ਨੂੰ ਪੰਥ ਯਾਦ ਆ ਜਾਂਦਾ ਵੀ ਹੁਣ ਸੱਤਾ ਤਾਂ ਹੈ ਨੀ ਗੀ। ਜੀ ਬਿਲਕੁਲ। ਤੇ ਗੱਲ ਇਸੇ ਗੱਲ ਨੂੰ ਹੀ ਕਰੀਏ, ਪੰਥਕ ਮੁੱਦਿਆਂ ਨੂੰ ਲੈ ਕੇ ਕਰੀਏ। ਬੇਅਦਬੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਸੀ, ਪੰਥਕ ਵੀ ਮੁੱਦਾ ਸੀ ਤੇ ਇਹਦੇ ਨਾਲ ਧਾਰਮਿਕ ਵੀ ਮੁੱਦਾ ਸੀ ਤੇ ਸਮਾਜਿਕ ਤਾਂ ਕਰਕੇ ਸੀ ਕਿਉਂਕਿ ਇਸ ਮੁੱਦੇ ਦੇ ਰਾਹੀਂ ਸਾਡੇ ਸਮਾਜ ਦੇ ਵਿੱਚ ਵੀ ਬਹੁਤ ਸਾਰੀ ਉਥਲ-ਪੁਥਲ ਹੋਈ ਸੀਗੀ। ਪੰਜਾਬ ਦੇ ਵਿੱਚ ਬੇਅਦਬੀਆਂ ਦਾ ਇਨਸਾਫ ਦਿਵਾਉਣ ਦੇ ਲਈ ਕਹਿੰਦੇ ਸਾਰੀਆਂ ਸਿਆਸੀ ਧਿਰਾਂ ਹੁਣ ਚੁੱਪ ਕਰ ਗਈਆਂ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡੀ ਫਿਕਰਮੰਦੀ ਵਾਲੀ ਗੱਲ ਹੈ ਜੀ ਕਿ ਜਿਸ ਮਸਲੇ ਨਾਲ ਸਾਡੇ ਹਿਰਦੇ ਬਲੁੰਦਰੇ ਗਏ ਹੋਣ, ਜਿਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਵਿੱਚ ਨਵੀਂ ਤਰ੍ਹਾਂ ਦੀ ਫਿਕਰਮੰਦੀ ਜਾਗੀ ਹੋਵੇ ਔਰ ਸਰਬੱਤ ਖਾਲਸਾ ਦੇ ਰੂਪਕ ਤੌਰ ਤੇ ਓਡੇ ਵੱਡੇ ਇਕੱਠ ਹੋਏ ਹੋਣ। ਹਾਂਜੀ, ਸੋ ਉਸ ਘਟਨਾ ਦਾ ਅੱਜ ਕੋਈ ਜ਼ਿਕਰ ਹੀ ਨਹੀਂ। ਇਨਸਾਫ ਲਈ ਮੋਰਚੇ ਚੱਲ ਰਹੇ ਹੋਣ, ਉਸ ਪਹਿਲੂ ਤੇ ਪੰਜਾਬ 'ਚ ਦੋ ਸਰਕਾਰਾਂ ਬਦਲ ਗਈਆਂ ਹੋਣ, ਕੈਪਟਨ ਦਾ ਰਾਜ ਆਉਣਾ, ਬਾਦਲਾਂ ਦੇ ਰਾਜ ਦਾ ਜਾਣ ਦਾ, ਤੇ ਆਮ ਆਦਮੀ ਪਾਰਟੀ ਸਰਕਾਰ ਆਉਣਾ, ਇਹਦੇ ਪਿੱਛੇ ਇਹ ਬੇਅਦਬੀ ਦਾ ਮੁੱਦਾ ਅਹਿਮ ਰਿਹਾ। ਜਿਹੜੇ ਕਹਿੰਦੇ ਸੀ, ਕੇਜਰੀਵਾਲ ਦਾ ਮੈਨੂੰ ਯਾਦ ਹੈ ਪੰਜਾਬ 'ਚ ਖੜ ਕੇ ਕਿਹਾ ਸੀ ਕਿ 24 ਘੰਟਿਆਂ 'ਚ ਇਨਸਾਫ। ਹਾਂਜੀ ਬਿਲਕੁਲ। ਤੇ ਪ੍ਰਵੀਨ ਜੀ 24 ਮਹੀਨੇ ਗੁਜ਼ਰ ਗਏ, ਉਹਨਾਂ ਦੇ ਅਜੇ 24 ਘੰਟੇ ਨਹੀਂ ਆਏ। ਹਾਂਜੀ ਬਿਲਕੁਲ। ਹਾਂ, ਹੁਣ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਹੋ ਸਕਦਾ ਕਿ ਇਹ ਮੁੱਦਾ ਥੋੜਾ ਜਿਹਾ ਖਡੂਰ ਸਾਹਿਬ ਦੇ ਹਲਕੇ 'ਚ ਤਾਂ ਗੁੰਜੇ। ਹਾਂਜੀ ਬਿਲਕੁਲ। ਹੋ ਸਕਦਾ ਕਿ ਜਿੱਥੇ ਸਿਮਰਜੀਤ ਮਾਨ ਹੋਰਾਂ ਦੀ ਪਾਰਟੀ ਲੜ ਰਹੀ ਹੈ ਉੱਥੇ ਇਹਦੇ ਉੱਪਰ ਗੱਲ ਆਵੇ। ਪਰ ਜਿਹੜੀਆਂ ਧਿਰਾਂ ਇਸ ਮਸਲੇ ਤੇ ਇਨਸਾਫ ਦਿਵਾਉਣ ਦਾ ਕਾਬਲੀਅਤ ਰੱਖਦੀਆਂ ਨੇ ਜਾਂ ਦਿਵਾਉਣ ਜੋਗਾ ਦਮ ਹੈਗਾ ਜਿਨ੍ਹਾਂ 'ਚ, ਪਰ ਉਹ ਦਮ ਹੀ ਨਹੀਂ ਦਿਖਾ ਰਹੀਆਂ, ਏਜੰਡੇ ਤੇ ਹੀ ਨਹੀਂ ਉਹਨਾਂ ਦੇ। ਅੱਜ ਤੱਕ ਮੈਂ ਜਿੱਦਣ ਦੀ ਚੋਣ ਐਲਾਨੀ ਗਈ ਆ, ਮੈਂ ਕਿਸੇ ਦੇ ਮੂੰਹ ਤੋਂ ਇਸ ਗੱਲ ਨਹੀਂ ਸੁਣੀ ਕਿ ਅਸੀਂ ਲਾਪਤਾ ਸਰੂਪਾਂ ਦੇ ਮਾਮਲੇ 'ਚ, ਬੇਅਦਬੀ ਵਾਲੇ ਮਾਮਲੇ ਦੇ ਵਿੱਚ ਕੋਈ ਗੱਲ ਕਰਾਂਗੇ। ਤੁਸੀਂ ਇਹ ਦੇਖੋ ਕਿ ਦੁਬਾਰਾ ਤੋਂ ਮਾਮਲਾ ਇਸ ਸਥਿਤੀ 'ਚ ਆ ਗਿਆ ਕਿ ਸੀਬੀਆਈ ਨੂੰ ਸੌਂਪ ਦਿਓ ਸਾਰਾ ਕੁਝ। ਕੇਸ ਸੀਬੀਆਈ ਨੂੰ ਸੌਂਪਣ ਦੀ ਗੱਲ ਦੁਬਾਰਾ ਤੁਰਦੀ ਆ ਤਾਂ ਉਹਦਾ ਅਸਰ ਕੀ ਹੁੰਦਾ? ਹੇਠਲੀਆਂ ਅਦਾਲਤਾਂ 'ਚ ਜਿੰਨੇ ਕੇਸ ਚੱਲ ਰਹੇ ਨੇ ਸਾਰਿਆਂ ਤੇ ਫਿਲਹਾਲ ਰੋਕ ਲੱਗ ਗਈ ਸੁਣਵਾਈ ਤੇ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪਹਿਲੂ ਤੇ ਗੱਲ ਤੁਰ ਪਈ ਕਿ ਸੀਬੀਆਈ ਨੂੰ ਦੇਣ ਦੀ ਗੱਲ ਆ ਗਈ ਤੇ ਪੰਜਾਬ ਸਰਕਾਰ ਉਸ ਮਸਲੇ ਤੇ ਢਿੱਲਾ ਰਵੱਈਆ, ਕੋਈ ਜਵਾਬ ਹੀ ਨਹੀਂ ਚੱਜ ਨਾਲ, ਢੰਗ ਨਾਲ ਕੋਈ ਪੈਰਵੀ ਹੋਣੀ। ਕੈਪਟਨ ਅਮਰਿੰਦਰ ਦੇ ਸਮੇਂ ਜਦੋਂ ਸੀਬੀਆਈ ਨੂੰ ਮਾਮਲਾ ਗਿਆ ਸੀ, ਦੋ ਕੇਸਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਨਾ ਅਕਾਲੀ ਭਾਜਪਾ ਸਰਕਾਰ ਨੇ, ਤੇ ਉਸ ਦੇ ਦੌਰਾਨ ਕਲੋਜ਼ਰ ਰਿਪੋਰਟ ਦਿੱਤੀ ਸੀ ਸੀਬੀਆਈ ਨੇ। ਉਸ ਤੋਂ ਬਾਅਦ ਫਿਰ ਵਾਪਸ ਲੈ ਕੇ ਪੰਜਾਬ ਨੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਤੇ ਹੁਣ ਉਹ ਕਹਿੰਦੇ ਸਾਰੇ ਮਾਮਲੇ ਸੀਬੀਆਈ ਨੂੰ ਦੇ ਦਿਓ
ਤੇ ਹੇਠਲੀਆਂ ਅਦਾਲਤਾਂ 'ਚ ਸੁਣਵਾਈ ਤੱਕ ਰੁਕੀ ਆ ਤੇ ਉਸ ਮਸਲੇ ਤੇ ਕੋਈ ਕੁਸਕਦਾ ਹੀ ਨਹੀਂਗਾ। ਹੋਰ ਛੱਡੋ ਇਸ ਪਹਿਲੂ ਨੂੰ ਲੈ ਕੇ ਕਿ ਬੇਅਦਬੀਆਂ ਵਾਲੇ ਦੇ ਮਾਮਲੇ ਦੇ ਵਿੱਚ ਖਾਸ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਪਹਿਲਾਂ ਇੱਕ ਕਾਨੂੰਨ ਸਾਹਮਣੇ ਆਉਂਦਾ ਕਿ ਉਮਰ ਕੈਦ ਦੀ ਸਜ਼ਾ ਜੀ 2016 ਦੇ ਵਿੱਚ ਸ਼ਾਇਦ ਉਹ ਹੋਂਦ ਚ ਆਉਂਦਾ ਇੱਕ ਤਰ੍ਹਾਂ ਨਾਲ, ਮਤਲਬ ਕਿ ਬਿੱਲ ਪਾਸ ਹੋ ਕੇ ਕਾਨੂੰਨ ਬਣਨ ਦੇ ਲਈ ਜਾਂਦਾ। ਪਰ ਫਿਰ ਇੱਕ ਮੰਗ ਉੱਠਦੀ ਹੈ ਕਿ ਸਾਰੇ ਗ੍ਰੰਥਾਂ ਨੂੰ ਇਹਦੇ ਵਿੱਚ ਸ਼ਾਮਲ ਕਰੋ, ਸਾਰੇ ਧਰਮ ਦੇ ਗ੍ਰੰਥਾਂ ਨੂੰ ਇੱਕ ਬਰਾਬਰ ਉਮਰ ਕੈਦ ਦੀ ਸਜ਼ਾ ਦੀ ਪ੍ਰੋਵੀਜ਼ਨ ਬਣਾਓ ਜੇਕਰ ਬੇਅਦਬੀ ਦੀ ਘਟਨਾ ਵਾਪਰਦੀ ਹੈ। ਫਿਰ ਉਸ ਨੂੰ ਲੈ ਕੇ 2018 ਦੇ ਵਿੱਚ ਉਹ ਸੋਧ ਹੋਇਆ ਬਿੱਲ, ਫਿਰ ਦੁਬਾਰਾ ਰਾਜਪਾਲ ਕੋਲ ਜਾਂਦਾ ਤੇ 2018 ਤੋਂ ਹੁਣ ਤੱਕ ਰਾਸ਼ਟਰਪਤੀ ਕੋਲ ਪੈਂਡਿੰਗ ਪਿਆ। ਹਲੇ ਤੱਕ ਨਹੀਂ ਸਾਈਨ, ਪਰ ਗੱਲੇ ਨਹੀਂ ਕੋਈ ਪਾਰਟੀ ਉਹਦੇ 'ਚ ਪੈਰਵੀ ਕਰਦੀ ਨਜ਼ਰ ਆਈ ਨਹੀਂ, ਕੋਈ ਪਾਰਟੀ ਉਸ ਮਸਲੇ 'ਚ ਸਵਾਲ ਖੜਾ ਕਰਦੀ ਨਜ਼ਰ ਆਈ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਹਾਲਤ ਕੀ ਹੈ ਕਿ ਇੱਕ ਵਾਰ ਫਿਰ ਮਾਮਲਾ ਬੇਅਦਬੀ ਦਾ ਸੀਬੀਆਈ ਨੂੰ ਦੇਣ ਦੀ ਤਿਆਰੀ ਹੈ। ਹੇਠਲੀਆਂ ਅਦਾਲਤਾਂ 'ਚ ਸੁਣਵਾਈ ਤੇ ਰੋਕ ਹੈ, ਉਮਰ ਕੈਦ ਦੀ ਸਜ਼ਾ ਦਿਵਾਉਣ ਵਾਲਾ ਬਿੱਲ ਲਟਕਿਆ ਪਿਆ। ਸੂਬਾ ਸਰਕਾਰ ਕੋਲ ਇਸ ਵਿਸ਼ੇ ਨੂੰ ਛੂਹਣ ਦੀ ਕੋਈ ਲਾਲਸਾ ਹੀ ਨਹੀਂ, ਕੋਈ ਉਹਨਾਂ ਦੀ ਇੱਛਾ ਸ਼ਕਤੀ ਨਹੀਂ, ਕੋਈ ਉਹਨਾਂ ਦੀ ਸੰਵੇਦਨਾ ਹੀ ਨਹੀਂ, ਤੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਅੱਖੀ ਮੀਚੀ ਬੈਠੀਆਂ, ਉਹਨਾਂ ਵੱਲੋਂ ਕੋਈ ਇਸ ਮੁੱਦੇ ਤੇ ਗੱਲੇ ਨਹੀਂ। ਸੋ ਇੱਥੇ ਹਿਸਾਬ ਲਾ ਲਓ ਕਿ ਕਿੰਨੀਆਂ ਕੁ ਸਿਰਦ ਨੇ ਇਹੋ ਜਿਹੇ ਪਹਿਲੂਆਂ ਦੇ ਨਾਲ ਜਿਹਦੇ ਨਾਲ ਸਾਡੇ ਅਕੀਦੇ ਜੁੜੇ ਹੋਣੇ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਸਾਰੀਆਂ ਪਾਰਟੀਆਂ ਕਿੰਨੀਆਂ ਬੇਮੁਖ ਨੇ, ਉਹਨਾਂ ਕੋਲ ਤਾਂ ਬਸ ਇਹੀ ਹੈ ਕਿ ਕਿੱਥੋਂ ਟਿਕਟ ਮਿਲਣੀ, ਕਿਹਨੂੰ ਮਿਲਣੀ, ਕਿਹਦੀ ਕਟਾਉਣੀ, ਕਿਹਦੀ ਲੈਣੀ, ਕਿਹਨੇ ਕਿੱਧਰ ਜਾਣਾ, ਕਿਹਨੇ ਕੀ ਕਹਿਤਾ, ਕਿਹਦਾ ਪੋਸਟਰ ਲਾਤਾ, ਕਿਹਨੂੰ ਨਿੰਦਣਾ, ਕਿਹਨੂੰ ਭੰਡਣਾ। ਜਿਹੜੇ ਮੁੱਖ ਮੁੱਦੇ ਨੇ ਪੰਜਾਬ ਦੇ, ਅੱਜ ਤੱਕ ਉਹਨਾਂ 'ਚ ਕਿਸੇ ਤੇ ਚਰਚਾ ਨਹੀਂ ਹੋਈ ਜਿਨ੍ਹਾਂ 'ਚ ਬੇਅਦਬੀ ਵੀ ਹੈ। ਜੀ ਬਿਲਕੁਲ। ਤੇ ਆਪਾਂ ਗੱਲ ਕਰੀਏ ਜੀ ਅਗਲੇ ਇੱਕ ਅਹਿਮ ਮੁੱਦੇ ਨੂੰ ਲੈ ਕੇ ਗੱਲ ਕਰੀਏ ਪੋਲਿੰਗ ਦੀ। ਦੂਜੇ ਗੇੜ 'ਚ ਕਹਿੰਦੇ ਵੋਟਾਂ ਫੇਰ ਘੱਟ ਪੈ ਗਈਆਂ। ਭਾਜਪਾ ਸਾਡੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਦੇ ਸਾਹ ਸੁੱਕੇ ਪਏ ਆ ਵੀ ਲੋਕ ਵੋਟ ਪਾਉਂਦੇ ਕਿਉਂ ਨਹੀਂ ਗੇ। ਦੇਖੋ ਪਹਿਲੇ ਗੇੜ ਦੀਆਂ ਜਦੋਂ ਵੋਟਾਂ ਪੋਲ ਹੋਈਆਂ ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਬਿਹਾਰ ਵਰਗੇ ਸੂਬੇ ਦੇ ਵਿੱਚ 50% ਵੀ ਨਹੀਂ ਟੱਪੀਆਂ, ਜਿਹਨੂੰ ਹਿੰਦੀ ਬੈਲਟ ਨੂੰ ਭਾਜਪਾ ਆਪਣਾ ਗੜ੍ਹ ਮੰਨਦੀ ਆ, ਹੈ ਨਾ। ਤੇ ਇੱਧਰ ਹੁਣ ਦੂਜੇ ਗੇੜ ਦੀਆਂ ਜਦੋਂ 88 ਸੀਟਾਂ ਤੇ ਵੋਟਾਂ ਪੋਲ ਹੋਈਆਂ ਤਾਂ ਇੱਕ ਵਾਰ ਫਿਰ ਯੂਪੀ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ 50% ਦੇ ਗੇੜ 'ਚ ਫਸ ਕੇ ਰਹਿ ਗਏ। ਹਾਂ, ਇਹ 'ਚ ਕੋਈ ਸ਼ੱਕ ਨਹੀਂ। ਤ੍ਰਿਪੁਰਾ ਦੇ ਵਿੱਚ 78% ਵੋਟਾਂ ਪੋਲ ਹੋਈਆਂ, ਠੀਕ ਹੈ। ਮਣੀਪੁਰ 'ਚ 76% ਵੋਟਾਂ ਪੋਲ ਹੋਈਆਂ, ਪੱਛਮੀ ਬੰਗਾਲ 'ਚ 71%, ਅਸਾਮ 'ਚ 70%। 13 ਸੂਬਿਆਂ 'ਚੋਂ 4 ਸੂਬੇ ਅਹਿਮ ਨੇ ਜੀ। ਹਾਂ, ਹੁਣ ਕੀ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਦਾ ਅਜੇ ਵੀ ਕੇਂਦਰ ਖਿਲਾਫ, ਭਾਜਪਾ ਖਿਲਾਫ ਰੋਸਾ ਹੈ 71%। ਮਣੀਪੁਰ 'ਚ ਜੋ ਕੁਝ ਵਾਪਰਿਆ ਕਿ ਉਸ ਘਟਨਾ ਦਾ ਰੋਸਾ 76%। ਤੇ ਪਰ ਦੂਏ ਪਾਸੇ ਯੂਪੀ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ 50% ਦੇ ਗੇੜ 'ਚ। ਯੂਪੀ 'ਚ 52% ਵੋਟਾਂ ਪੋਲ ਹੋਈਆਂ, ਬਿਹਾਰ 'ਚ 53% ਰਹੀਆਂ ਇਸ ਵਾਰ, ਮਹਾਰਾਸ਼ਟਰ 'ਚ 53% ਹੈ, ਮੱਧ ਪ੍ਰਦੇਸ਼ 'ਚ 55% ਹੈ। ਹਾਂਜੀ, ਹੁਣ ਇਹਨਾਂ ਸੂਬਿਆਂ 'ਚ ਵੋਟ ਪਰਸੈਂਟ ਘਟਣਾ ਕੀ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ, ਜਿਵੇਂ ਆਪਾਂ ਪੰਜਾਬ 'ਚ ਕਹਿੰਦੇ ਆ ਕਿ ਅਕਾਲੀ ਕਾਂਗਰਸੀਆਂ ਕਹਿੰਦੀ ਵੋਟਣਾ ਨਹੀਂ ਚਾਹੁੰਦੇ ਤੇ ਆਪ ਤੋਂ ਮੋਹ ਭੰਗ ਹੈ, ਕਿ ਉਹ ਵਰਤਾਰਾ ਜਿਨ੍ਹਾਂ ਦੇ ਵੋਟ ਪਰਸੈਂਟ ਘੱਟ ਹੈ ਕਿ ਭਾਜਪਾ ਤੋਂ ਮੋਹ ਭੰਗ ਹੈ ਪਰ ਅਜੇ ਕਾਂਗਰਸ ਨਾਲ, ਇੰਡੀਆ ਗੱਠਜੋੜ ਨਾਲ ਜਾਣਾ ਨਹੀਂ ਚਾਹੁੰਦੇ ਹੋ। ਹਾਂਜੀ, ਕੀ ਇਸ ਲਈ ਘਰੋਂ ਨਹੀਂ ਨਿਕਲ ਰਹੇ, ਜਾਂ ਇਹਦੇ ਪਿੱਛੇ ਵੀ ਆ ਕਾਲ ਸੈਂਟਰ ਦੀ ਆਪਾਂ ਪੰਜਾਬ ਦੀ ਗੱਲ ਕਰਕੇ ਕਿ ਜਿਹੜੇ ਬੰਦੇ ਇਹ ਨਿਸ਼ਾਨਦੇਹੀ ਕਰ ਸਕਦੇ ਆ ਕਿ ਹਾਂ ਆਹ ਬੰਦਾ ਵੀ ਆਪਣੇ ਕੰਨੀ ਹੈਗਾ ਨਹੀਂ ਹੈਗਾ, ਕਿਤੇ ਇਹ ਤਾਂ ਨਹੀਂ ਕਿ ਜਿਹੜੇ ਨਿਕਲੇ ਨੇ ਉਹ ਪੱਖੀ ਕੱਢ ਲਏ ਹੋਣ ਤੇ ਜਿਹੜੇ ਵਿਰੋਧ 'ਚ ਨੇ ਉਹਨੂੰ ਘਰੋਂ ਹੀ ਨਾ ਨਿਕਲ ਦਿੱਤਾ ਗਿਆ ਹੋਵੇ। ਹਾਂਜੀ ਬਿਲਕੁਲ, ਇਹ ਵੀ ਚਰਚਾ ਹੋਣੀ ਚਾਹੀਦੀ। ਕਿਤੇ ਕੋਈ ਇਹੋ ਜਿਹਾ ਖੇਲਾ ਤਾਂ ਨਹੀਂ ਹੋ ਰਿਹਾ ਕਿ ਇੱਕ ਵਰਗ ਨੂੰ ਇਹ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਸੋ ਕੁਝ ਵੀ ਹੋ ਸਕਦਾ, ਰਾਜਨੀਤੀ ਵਿੱਚ ਸਵਾਲੀਆ ਨਿਸ਼ਾਨ ਹੈਗੇ ਨੇ। ਪਰ ਇਸ ਵਾਰ ਦੂਜੇ ਗੇੜ 'ਚ ਵੀ ਜਿਹੜਾ ਵੋਟ ਪਰਸੈਂਟ, ਔਸਤ ਵੋਟ ਪਰਸੈਂਟ ਉਹ 64% ਨਿਕਲਿਆ ਜੀ। ਪਿਛਲੀ ਵਾਰ ਪਹਿਲੇ ਗੇੜ ਦਾ 63% ਸੀ, ਜਦੋਂ ਕਿ 2019 'ਚ ਉਹ ਮਤਲਬ ਕਿ 73% ਦੇ ਗੇੜ 'ਚ ਜਾ ਰਿਹਾ ਸੀਗਾ। ਤੇ ਇਸ ਵਾਰ ਜਿਹੜਾ ਦੂਜੇ ਗੇੜ ਦੀਆਂ 88 ਸੀਟਾਂ ਦੇ ਵੋਟਾਂ ਪੋਲ ਹੋਈਆਂ ਉਹਦਾ ਔਸਤ 64% ਹੈ, ਜਦੋਂ ਕਿ ਪਿਛਲੀ ਵਾਰ 2019 'ਚ ਇਹੀ 70% ਤੋਂ ਉੱਪਰ ਸੀ। ਸੋ ਇਸ ਲਈ ਵੋਟ ਪਰਸੈਂਟ ਘਟਣਾ ਤੇ ਸੱਟਾ ਬਾਜ਼ਾਰ, ਆਪਾਂ ਇੱਕ ਦੋ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਆ ਕਿ ਉਹ ਤਾਂ ਕਹਿੰਦਾ ਕਿ ਭਾਈ ਜੇ ਵੋਟਾਂ ਘਟੀ ਜਾਂਦਾ ਭਾਜਪਾ ਦੀ ਸੀਟਾਂ ਘਟ ਸਕਦੀਆਂ। ਹੁਣ ਕੀ ਇਹ ਸੀਟਾਂ ਘਟ ਰਹੀਆਂ, ਇਹਦਾ ਨਤੀਜਾ ਦੱਸਣਗੇ ਬਸ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।